अस्सलाम वालेकुम जी। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਜੱਗ ਬੀਤੀ। ਅੱਜ ਮੈਂ ਨਾ ਤੁਹਾਡੇ ਨਾਲ ਇੱਕ ਤਜਰਬਾ ਸ਼ੇਅਰ ਕਰਨ ਲੱਗਾ। ਅਗਰ ਕੋਈ ਬੰਦਾ ਬਾਰ-ਬਾਰ ਆ ਕੇ ਤੁਹਾਨੂੰ ਕੋਈ ਗੱਲ ਆਖੇ ਜਾਂ ਬਾਰ-ਬਾਰ ਤੁਹਾਡੇ ਤੇ ਰੋਹ ਪਾਏ ਤੇ ਇਹ ਨਹੀਂ ਸਮਝਣਾ ਕਿ ਤੁਸੀਂ ਮਾੜੇ ਹੋ, ਵਿੱਚ ਗੱਲ ਕੁਝ ਹੋਰ ਵੀ ਹੋ ਸਕਦੀ ਹੈ। ਇਹ ਬੜੀ ਪੁਰਾਣੀ ਗੱਲ ਹੈ। ਮੈਂ ਕਿਤੇ ਗਮੇ ਰੋਜ਼ਗਾਰ ਦੇ ਸਿਲਸਿਲੇ 'ਚ ਨੌਕਰੀ ਕਰਦਾ ਸਾਂ ਤੇ ਜਿਹਦੇ ਅੰਡਰ ਮੈਂ ਨੌਕਰੀ ਕਰਦਾ ਹਾਂ ਉਹਦੇ ਵਾਲਿਦ ਮੁਹਤਰਮ ਵੀ ਵੱਡੇ ਅਫਸਰ ਸਨ। ਅੱਛਾ, ਉਹਦਾ ਜਦੋਂ ਪੀਏ ਆਏ ਨਾ, ਉਹ ਆ ਕੇ ਮੈਨੂੰ ਦਬਕੇ ਮਾਰੇ, ਮੈਨੂੰ ਇਤਰਾਏ ਕਰੇ। ਮੈਂ ਸੋਚਣਾ ਕਿ ਮੈਨੂੰ ਦਬਕੇ ਮਾਰਦਾ, ਪਤਾ ਨਹੀਂ ਮੇਰੇ 'ਚ ਕੋਈ ਕਮੀ ਹੋਣੀ ਹੈ ਜਾਂ ਮੈਂ ਐਡਾ ਜ਼ਹੀਨ ਨਹੀਂ ਹੋਣਾ ਜਾਂ ਇਹਨਾਂ ਦੇ ਮਿਆਰ ਤੇ ਪੂਰਾ ਨਹੀਂ ਉਤਰਦਾ। ਕਾਫੀ ਦੇਰ ਇਹ ਮਾਮਲਾ ਚੱਲਦਾ ਰਿਹਾ। ਇੱਕ ਦਿਨ ਨਾ ਮੈਂ ਕੀ ਕੀਤਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭੈਣ ਇੱਕ ਗੱਲ ਤੇ ਦੱਸੋ, ਤੁਸੀਂ ਜਦੋਂ ਵੀ ਵੱਡੇ ਸਾਹਿਬ ਕੋਲ ਹੋ ਕੇ ਆਉਂਦੇ ਹੋ, ਆ ਕੇ ਮੈਨੂੰ ਦਬਕੇ ਮਾਰਦੇ ਹੋ, ਮੈਨੂੰ ਤਰਾਂਦੇ ਹੋ, ਇੱਥੇ ਹੋਰ ਵੀ ਬੜੇ ਮੁਲਾਜ਼ਮ ਨੇ, ਤੁਸੀਂ ਕਿਸੇ ਨੂੰ ਕੁਛ ਨਹੀਂ ਆਂਦੇ। ਮੈਨੂੰ ਪਤਾ ਕੀ ਕਹਿੰਦਾ ਹੱਸ ਕੇ, ਆਂਦਾ ਭਰਾਵਾ ਮੇਰਾ ਵੱਸ ਹੀ ਤੇਰੇ ਤੇ ਚੱਲਦਾ ਹੈ, ਹੋਰ ਮੈਂ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ, ਨਾ ਉਹ ਮੈਨੂੰ ਕਹਿਣ ਦਿੰਦੇ ਨੇ, ਮੇਰਾ ਵੱਸ ਹੀ ਤੇਰੇ ਤੇ ਚੱਲਦਾ ਹੈ। ਇਸ ਵਾਸਤੇ ਅਗਰ ਤੁਹਾਨੂੰ ਕੋਈ ਬੰਦਾ ਆ ਕੇ ਦਬਕੇ ਮਾਰੇ, ਤੁਹਾਨੂੰ ਤਰਾਏ ਤਰੂਏ ਨਾ, ਤੇ ਥੋੜਾ ਸਬਰ ਕਰ ਲਿਆ ਕਰੋ। ਹੋ ਸਕਦਾ ਵਿਚਾਰੇ ਦੀ ਘਰ ਵੀ ਕੋਈ ਨਾ ਸੁਣਦਾ ਹੋਵੇ, ਉਹਦੀ ਘਰ ਵੀ ਉਹਨੂੰ ਕੁਝ ਨਾ ਸਮਝਦਾ ਹੋਵੇ, ਚਲੋ ਤੁਸੀਂ ਸਮਝਦੇ ਹੋਵੋ ਤੇ ਦਰਗੁਜ਼ਰੀ ਬਹੁਤ ਵਧੀਆ ਸ਼ੈ ਵੇ। ਸ਼ਾਦ ਰਵੋ ਜੀ, ਬਾਦ ਰਵੋ, ਖੁਦਾ ਹਾਫਿਜ਼।